ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਤੇ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਖ ਹੁਣ ਖਬਰਾਂ ਦਾ ਕਰਦੇ ਹਾਂ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਦੇ ਵੱਲ ਵਧੀਏ ਤਾਂ ਅੱਜ ਕਹਿੰਦੇ ਨੇ ਵੀ ਰੌਣਕਾਂ ਲੱਗੀਆਂ ਹੋਈਆਂ ਸੀ ਚੰਨੀ ਹੋਣਾ ਦੇ ਵੱਲੋਂ ਸੱਦੀ ਗਈ ਮੀਟਿੰਗ ਦੇ ਵਿੱਚ, ਤੇ ਕਾਂਗਰਸ ਦੇ ਵਿੱਚ ਇਹ ਜਿਹੜੀ ਮੀਟਿੰਗ ਹੈ ਇਹ ਵੱਡਾ ਦਫਾੜ ਖੜਾ ਕਰ ਗਈ ਹੈ ਜਾਂ ਫਿਰ ਹਾਲੇ ਵੀ ਕੋਈ ਕਹਿ ਲਈਏ ਵੀ ਫੈਵੀਕੋਲ ਦਾ ਮਜ਼ਬੂਤ ਜੋੜ ਲੱਗ ਸਕਦਾ ਹੈ? ਕਿਉਂਕਿ ਇੱਥੇ ਮੀਟਿੰਗ ਨੇ ਤਾਂ ਕਹਿੰਦੇ ਸਾਰੀਆਂ ਹੀ ਤੰਦਾਂ ਕੇਂਦਰ 'ਚ ਬੈਠੇ ਹੋਏ ਇਹਨਾਂ ਦੇ ਲੀਡਰਾਂ ਤੇ ਸਿੱਟਤੀਆਂ। ਖਬਰ ਕਾਂਗਰਸ ਦੀ ਤੇ ਖਬਰ ਮੈਂ ਇਸ ਤੋਂ ਵੀ ਵੱਡੀ ਤੋਂ ਸ਼ੁਰੂਆਤ ਕਰਦਾ ਹਾਂ ਕਿ ਕੋਲਕਾਤਾ ਦੇ ਵਿੱਚ TMC ਦੇ ਮੁੱਖ ਦਫ਼ਤਰ ਤੇ ਹੈੱਡਕੁਆਟਰ ਤੇ ਬਾਗੀ ਧੜੇ ਨੇ ਕਬਜ਼ਾ ਕਰ ਲਿਆ। ਇਹ ਕਾਂਗਰਸ ਦਾ ਹਸ਼ਰ ਹੈ। ਕਾਂਗਰਸ ਦਾ ਹਾਲ ਇਹ ਆ ਕਿ ਤਾਲੇ ਬਦਲ ਦਿੱਤੇ ਗਏ ਪਰ ਮਮਤਾ ਦੀ ਫੋਟੋ ਨਹੀਂ ਹਟਾਈ ਤੇ ਇੱਕ ਦਿਨ ਪਹਿਲਾਂ ਹੀ ਸਿੰਬਲ ਦਾ ਦਾਅਵਾ ਕੀਤਾ ਗਿਆ ਸੀਗਾ। ਤੁਸੀਂ ਅੰਦਾਜ਼ਾ ਲਾ ਲਓ ਕਿ ਟੁੱਟੀ ਹੋਈ ਕਾਂਗਰਸ ਦੀ ਕਿਸਮਤ ਕਿਸ ਤਰ੍ਹਾਂ ਦੀ ਹੁੰਦੀ ਆ। ਦੇਖ ਲਓ, ਮਮਤਾ ਇਹਨਾਂ ਨਾਲੋਂ ਟੁੱਟੀ ਤੇ ਮਮਤਾ ਦੇ ਨਾਲੋਂ ਟੁੱਟੇ ਭਾਜਪਾ ਚ ਗਏ। ਅੱਜ ਮਮਤਾ ਕੱਖੋਂ ਹੌਲੀ ਹੋ ਗਈ। ਜਿਹੜੀ ਦਹਾੜਦੀ ਸੀ ਬੰਗਾਲ ਚ ਟਾਈਗਰ ਦੀ ਤਰ੍ਹਾਂ ਤੇ ਦਹਾੜ ਉਹਦੀ ਦਿੱਲੀ ਚ ਗੂੰਜਦੀ ਸੀ। ਅੱਜ ਵੇਖੋ ਕਿ ਮਹੁਆ ਮੋਇਤਰਾ ਵਰਗੇ ਇੰਟਲੈਕਚੁਅਲ ਮੈਂਬਰ ਪਾਰਲੀਮੈਂਟ ਉੱਤੇ ਬੈਠੀ ਲਾਈਵ ਕਰਦੀ ਹੈ ਕਿ ਥੱਲਿਓਂ ਮੇਰੇ ਦਫ਼ਤਰ ਦੇ ਵਿੱਚ ਆਂਡੇ ਮਾਰੇ ਜਾ ਰਹੇ ਨੇ। ਬਿਲਕੁਲ ਇਹ ਹਾਲ ਹੁੰਦਾ। ਇਹ ਸਿੱਖਦੇ ਨਹੀਂ। ਕਾਂਗਰਸੀਆਂ ਦੀ ਇੱਕੋ ਇੱਕ ਵਿਸ਼ੇਸ਼ਤਾ ਹੈ ਗੁਰਪ੍ਰੀਤ, ਕਿ ਸ਼ਿਕਸਤ ਹੋਵੇ ਚਾਹੇ ਹਸ਼ਰ ਹੋਵੇ, ਇਹਨਾਂ ਨੇ ਆਪਣੀ ਧੁਨੇ ਤੁਰੀ ਜਾਣਾ ਚਾਹੇ ਜਿੱਡੇ ਮਰਜ਼ੀ ਘਾਟੇ ਹੋਣ। ਅੱਜ ਦੀ ਮੀਟਿੰਗ ਤੇ ਪਰਤਦੇ ਆ ਜੀ। ਗੱਲ ਕੱਲ ਵੀ ਉਹੀ ਕੀਤੀ ਸੀ, ਅੱਜ ਵੀ ਉਹੀ ਕਰਦੇ ਆ ਕਿ ਚੰਨੀ ਸਾਹਿਬ ਨੇ ਮੀਟਿੰਗ ਬੁਲਾ ਲਈ। ਹੁਣ ਮੈਂ ਅੱਗੇ ਵੀ ਕਿਹਾ ਕਿ ਦੇਖੋ ਮੀਟਿੰਗ ਦੇ ਮਾਇਨੇ ਕੀ ਨੇ। ਹਾਈ ਕਮਾਨ ਨੂੰ ਅੱਖਾਂ ਦਿਖਾਉਣੀਆਂ। ਅੱਖਾਂ ਕੌਣ ਦਿਖਾ ਰਹੇ ਨੇ? ਦੋ ਤਰ੍ਹਾਂ ਦੇ ਲੋਕ। ਇੱਕ ਜਿਹੜੇ ਪਹਿਲਾਂ ਹੀ ਕਾਂਗਰਸ ਚੋਂ ਐਕਸਪੈਲ ਨੇ ਜਾਂ ਕੱਢੇ ਵੱਡੇ ਤੇ ਫੇਰ ਵਾਪਸ ਤੁਰੇ ਫਿਰਦੇ ਆ, ਤੇ ਜਾਂ ਜਿਹੜੇ ਰਾਜਾ ਪੀੜਤ ਨੇ ਜੀ। ਹੁਣ ਜਿਹੜੇ ਨਹੀਂ ਗਏ, ਚਾਹੇ ਪ੍ਰਗਟ ਹੋਣ ਚਾਹੇ ਖਹਿਰਾ ਹੋਣ, ਉਹ ਲੋਕ ਨੇ ਜਿਹੜੇ ਪੂਰੇ ਤੌਰ ਤੇ ਕਹਿ ਲਓ ਕਿ ਬੇਸ਼ੱਕ ਰਾਜਾ ਦੇ ਨਾਲ ਨਾ ਹੋਣ ਪਰ ਹੀ ਕਮਾਨ ਦੇ ਨਾਲ ਹੈ। ਕੀ ਸਮਝੇ? ਯਾਨੀ ਇੱਥੇ ਵੀ ਧੜੇਬੰਦੀ, ਹਰ ਥਾਂ ਤੇ ਧੜੇਬੰਦੀ। ਤਾਂ ਗੱਲ ਅਸਲ ਦੇ ਵਿੱਚ ਇਹ ਆ, ਮੈਂ ਤੁਹਾਨੂੰ ਅੰਦਰ ਦੀ ਜਿਹੜੀ ਸੂਰਤ-ਹਾਲ ਦੱਸਾਂ ਜੋ ਮੈਨੂੰ ਅੰਦਰ ਬੈਠੇ ਬੰਦੇ ਨੇ ਆ ਕੇ ਦੱਸੀ। ਉਸ ਆਖਿਆ ਕਿ ਜਿੰਨੇ ਅਸੀਂ ਹਾਂ ਉਹਦੇ ਚੋਂ ਬਹੁਤੇ ਤੇ ਕਾਂਗਰਸ ਦਾ ਭਲਾ ਚਾਹਣ ਵਾਲੇ, ਪਰ ਕੁਛ ਬੰਦੇ ਤਮਾਸ਼ਾ ਬਣਾਉਣ ਆਏ ਜੀ, ਜਾਂ ਕੁਝ ਬੰਦੇ ਜਿਹੜੇ ਇੱਧਰ ਦੀਆਂ ਉੱਧਰ ਸੁਣ ਸੁਣਾਉਣ ਦਾ ਚਸਕਾ ਵੀ ਲੈਣ ਆਏ ਸਨ। ਪਰ ਉਹਨਾਂ ਨੇ ਕਿਹਾ ਕਿ ਕੁਝ ਵਾਕਿਆ ਫਿਕਰਮੰਦ ਸਨ। ਜੀ। ਹੁਣ ਦੇਖੋ ਗੱਲ ਇਹ ਆ ਕਿ ਉੱਥੇ ਅਤੀ ਉਤਸ਼ਾਹਤ ਲੋਕਾਂ ਨੇ, ਜਾਂ ਕਹਿ ਲਓ ਕਿ ਜਿਹੜੇ ਇੱਧਰ ਉੱਧਰ ਢਾਏ ਚੜੇ ਫਿਰਦੇ ਆ ਕੁਛ ਲੋਕ, ਉਹਨਾਂ ਨੇ ਕਿਹਾ ਕਿ ਪਾਰਟੀ ਤੋੜ ਦਿਓ, ਅੱਡ ਚੁੱਲਾ ਕਰ ਦਿਓ। ਇਹ ਅੰਦਰ ਦੀ ਗੱਲ ਦੱਸ ਰਿਹਾ, ਸ਼ਾਇਦ ਬਾਹਰ ਆ ਕੇ ਪਤਾ ਨਹੀਂ ਕਿਸੇ ਨੇ ਬਾਈਟ 'ਚ ਦੱਸੀ ਹੈ ਕਿ ਨਹੀਂ।
ਮੇਰੇ ਜੀ ਖਿਆਲ ਦੇ ਨਾਲ ਨਹੀਂ ਦੱਸੀ ਉਹਨੇ। ਕਿ ਕੁਝ ਲੋਕ ਇਹ ਕਹਿੰਦੇ ਸਨ ਕਿ ਅਜੇ ਪਾਰਟੀ ਦਾ ਐਲਾਨ ਕਰ ਦਿਓ ਜੀ, ਇਹ ਕਰ ਦਿਓ, ਆਹ ਕਰ ਦਿਓ। ਕੁਝ ਸਿਆਣੇ ਲੀਡਰਾਂ ਨੇ ਸਮਝਾਇਆ ਕਿ ਅਕਲ ਨੂੰ ਹੱਥ ਮਾਰੋ, ਜੀ ਪੱਲੇ ਕੱਖ ਨਹੀਂ ਜੇ ਰਹਿਣਾ। ਜੋ ਹਾਂ ਕਾਂਗਰਸ ਕਰਕੇ ਹਾਂ, ਜੋ ਸੀ ਕਾਂਗਰਸ ਕਰਕੇ ਸਾਂ। ਜੀ ਤੇ ਪੜੀ ਵਿਚਾਰੀਏ, ਗੱਲ ਇਹ ਆ ਕਿ ਆਪਾਂ ਹਾਈ ਕਮਾਨ ਨੂੰ ਇੱਕ ਵਾਰ ਫਿਰ ਰੋ ਕੇ ਦੇਖੀਏ ਕਿ ਸਾਡੀ ਥੋੜੀ ਜੀ ਗੱਲ ਮੰਨ ਲਓ, ਥੋੜਾ ਜਿਹਾ ਬਦਲਾਅ ਕਰ ਲਓ, ਮਤਲਬ ਰਾਜਾ ਵੜਿੰਗ ਦੇ ਨਾਲ ਚੰਨੀ ਐਡਜਸਟ ਕਰ ਲਓ। ਯਾਨੀ ਇੱਕ ਨੂੰ ਕੌਮੀ ਪੋਲਿਟਿਕਸ ਦਿੱਤੀ ਜਾ ਸਕਦੀ ਆ, ਇੱਕ ਨੂੰ ਪ੍ਰਧਾਨਗੀ ਦੇ ਕੇ ਦੋਨੇ ਧੜੇ ਰਾਜੀ ਰੱਖੇ ਜਾ ਸਕਦੇ। ਰੱਬ ਰਾਜੀ ਕਰੇਗਾ ਸਾਰੀ ਬਾਜੀ। ਤਾਂ ਗੇਂਦ ਹੁਣ ਫੇਰ ਘੁੰਮ ਘਮਾ ਕੇ ਗਈ ਚਲੀ ਬਈ ਹਾਈ ਕਮਾਂਡ ਦੇ ਪਾਲੇ ਦੇ ਵਿੱਚ। ਹਾਈ ਕਮਾਂਡ ਹੁਣ ਇਹਦੇ ਤੇ ਕਿੰਨਾ ਟਾਈਮ ਲਾਏਗਾ ਇਹ ਕੋਈ ਪਤਾ ਨਹੀਂ ਹੈ, ਕਿਉਂਕਿ ਅੱਗੇ ਟਾਈਮ ਬਹੁਤ ਲੱਗ ਗਿਆ। ਮਈ ਤੋਂ ਸ਼ੁਰੂ ਹੋਏ ਸਨ ਤੇ ਜੁਲਾਈ ਚੜ ਗਏ। ਗੱਲ ਉੱਥੇ ਦੀ ਉੱਥੇ। ਤਾਂ ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਅਗਾਂਹ ਕਿੰਨਾ ਸਮਾਂ ਲੱਗਦਾ, ਇਹ ਵੀ ਇੱਕ ਬੜਾ ਵੱਡਾ ਪ੍ਰਸ਼ਨ ਹੈ ਜੀ ਬਹੁਤ ਵੱਡਾ ਪ੍ਰਸ਼ਨ ਹੈ। ਤਾਂ ਖੈਰ 4 ਵਿਧਾਇਕਾਂ ਸਮੇਤ 50 ਬੰਦਿਆਂ ਦੇ ਪਹੁੰਚਣ ਦੀ ਮੀਡੀਆ ਰਿਪੋਰਟ ਆ। ਇਹ ਮੀਡੀਆ ਰਿਪੋਰਟ ਆ ਕਿ 4 ਵਿਧਾਇਕ ਵੀ ਪਹੁੰਚੇ ਆ, ਪਰ ਬਹੁਤ ਸਾਰੇ ਵਿਧਾਇਕ ਜਿਵੇਂ ਕਹਿ ਲਓ ਕਿ ਇਹ ਇੱਕ 5ਵਾਂ ਹਿੱਸਾ ਹੀ ਲੱਗਦਾ ਵਿਧਾਇਕਾਂ ਦਾ, ਬਾਕੀ ਨਹੀਂ ਪਹੁੰਚੇ। ਅੱਜ ਜੇ ਆਪਾਂ ਵੇਖੀਏ ਤੇ ਹੁਣ ਆਪਾਂ ਨੂੰ ਇੱਕ ਗੱਲ ਦਾ ਤੇ ਅੰਦਾਜ਼ਾ ਹੋ ਗਿਆ ਕਿ ਕਾਂਗਰਸ ਦੀ ਆਪਸ ਦੇ ਵਿੱਚ ਇਤਫਾਕ ਵਾਲੀ ਗੰਢ ਤੇ ਖੁੱਲੀ ਪਈ ਆ। ਹੁਣ ਜੇ ਰਾਜੇ ਨੂੰ ਹਟਾਇਆ ਜਾਂਦਾ ਹੈ, ਇਹਨਾਂ ਦੀ ਗੱਲ ਮੰਨੀ ਜਾਂਦੀ ਆ ਕਿ ਰਾਜੇ ਨੂੰ ਰਾਜੀ ਕੀਤਾ ਜਾ ਸਕਦਾ ਹੈ, ਇਹ ਵੀ ਇੱਕ ਬੜਾ ਵੱਡਾ ਪ੍ਰਸ਼ਨ ਹੋ ਜਾਏਗਾ। ਤਾਂ ਗੱਲ ਵਿੱਚ ਵਿਚਾਲੇ ਆ, ਪਰ ਇਹਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਖੁਸ਼ ਹੈ। ਰੀਸੈਂਟਲੀ ਜਿਹੜੇ ਰਿਜ਼ਲਟ ਆਏ ਸਨ ਨਿਗਮਾਂ ਦੇ ਜਾਂ ਕੌਂਸਲਾਂ ਦੇ, ਨਗਰ ਪੰਚਾਇਤਾਂ ਦੇ, ਉਹਦੇ ਵਿੱਚ ਮੈਂ ਤੁਹਾਨੂੰ ਡਾਟਾ ਦੱਸਿਆ ਸੀਗਾ ਕਿ ਉਹਦੇ ਵਿੱਚ ਜ਼ਿਆਦਾ ਕੋਈ ਫਰਕ ਨਹੀਂ ਹੈ ਕਾਂਗਰਸ ਤੇ ਜਿਹੜੀ ਆਮ ਆਦਮੀ ਪਾਰਟੀ ਹੈ। ਮਹਿਜ਼ 8 ਤੋਂ 9% ਦਾ ਫਰਕ ਹੈ ਜੀ। ਇੱਕ ਧਿਰ ਨੂੰ ਜੇ ਫਾਇਦਾ ਹੋ ਗਿਆ ਤੇ ਦੂਜੀ ਨੂੰ ਬਹੁਤ ਨੁਕਸਾਨ ਹੋ ਜਾਏਗਾ। ਤੋ ਜਿਹੜੀ ਕਾਂਗਰਸ ਬਿਲਕੁਲ ਇਹਨਾਂ ਦੇ ਬਈ ਪਿੱਛੇ ਚੜੀ ਆਉਂਦੀ ਸੀਗੀ, ਬਿਲਕੁਲ ਐ ਨੈਕ ਟੂ ਨੈਕ ਆਉਣ ਦੀ ਉਮੀਦ ਦੇ ਵਿੱਚ ਸੀ, ਉਸ ਕਾਂਗਰਸ ਨੂੰ ਇੱਕੋ ਝਟਕੇ ਨੇ ਪਿਛਾ ਮਾਰਿਆ। ਤੋ ਇਸ ਵਾਸਤੇ ਇਸ ਮੀਟਿੰਗ ਨੇ ਇਹਨਾਂ ਦਾ ਨੁਕਸਾਨ ਹੀ ਕੀਤਾ। ਇੱਕ ਦੁੱਕੀ ਦਾ ਇਹਨਾਂ ਨੂੰ ਫਾਇਦਾ ਨਹੀਂ ਹੋਇਆ। ਕਰਾ ਕੇ ਗੱਲ ਫਿਰ ਹਾਈ ਕਮਾਂਡ ਕੋਲ ਗਈ ਤੇ ਹਾਈ ਕਮਾਂਡ ਦੇ ਵਿੱਚ ਕੀ ਕੁਝ ਹੁੰਦਾ ਹੈ ਅੱਗੇ ਦੇਖਾਂਗੇ, ਪਰ ਜਲੂਸ ਦੱਬ ਕੇ ਕੱਢ ਲਿਆ, ਜਲੂਸ ਰੱਜ ਕੇ ਕੱਢ ਲਿਆ। ਸੱਟਾ ਬਾਜ਼ਾਰ ਦੇ ਵਿੱਚ ਹੀ 8-10 ਸੀਟਾਂ ਘਟ ਗਈਆਂ ਕਾਂਗਰਸ ਦੀਆਂ, ਜੇ ਤੁਸੀਂ ਵੇਖੋਗੇ, ਕਿਉਂਕਿ ਸੱਟਾ ਬਾਜ਼ਾਰ ਖੁੱਲ ਚੁੱਕਾ ਹੈ ਨਾ ਹੁਣ ਚੋਣਾਂ ਨੂੰ ਲੈ ਕੇ। ਤਾਂ ਮੇਰਾ ਵੀ ਮੰਨਣਾ ਕਿ ਜਿਹੜੀ ਕਾਂਗਰਸ ਕੱਲ ਦੀ ਘੜੀ ਆਪਾਂ 30 ਤੇ ਗਿਣਦੇ ਸਾਂ ਕਿ 30 ਇਹਨਾਂ ਦੀਆਂ ਵੱਟ ਤੇ ਪਈਆਂ, ਉਹਨਾਂ ਚੋਂ 8-10 ਤੇ ਮਾਈਨਸ ਕਰ ਲਓ। ਜੇ ਆਹੀ ਰੇੜਕਾ, ਆਹੀ ਝਗੜਾ ਝੇੜਾ ਰਿਹਾ ਤਾਂ ਫਿਲਹਾਲ ਵੱਡੀ ਖਬਰ ਇਹੋ ਆ ਕਿ ਗੇਂਦ ਇੱਕ ਵਾਰੀ ਪਹੁੰਚ ਕੇ ਫੇਰ ਹਾਈ ਕਮਾਂਡ ਦੇ ਪਾਲੇ ਦੇ ਵਿੱਚ ਆ। ਉਹਨਾਂ ਦੀ ਕਮਾਂਡ ਕਦੋਂ ਹਾਈ ਹੁੰਦੀ ਆ ਪਤਾ ਨਹੀਂ, ਕਿਉਂਕਿ ਉਹਨਾਂ ਦੀ ਕਮਾਂਡ ਦੇ ਵਿੱਚ ਤੜ ਤੁੜ ਮੈਨੂੰ ਨਹੀਂ ਜਾਪਦੀ। ਜੀ ਤੜ ਕਿੰਨੀ ਕਿਹਾ ਉਹ ਤਾਂ ਪਤਾ ਹੀ ਲੱਗ ਗਿਆ। ਜਦੋਂ ਬਰਨਾਲੇ ਆਏ ਸੀ ਉਦੋਂ ਕਹਿ ਕੇ ਗਏ ਸੀ ਵੀ ਭਾਈ ਪਲੇਅਰਾਂ 'ਚ ਰਹਿਣਾ ਤਾਂ ਰਹੋ, ਨਹੀਂ ਤਾਂ ਸਪੇਅਰਾਂ 'ਚ ਨਾ ਬਿਠਾ ਦਿੱਤੇ ਜਾਓ। ਪਰ ਕੰਮ ਤਾਂ ਐਂ ਹੀ ਲੱਗਦਾ ਜਿੱਦਾਂ ਦਾ ਕੰਮ ਚੱਲ ਪਿਆ ਇਹਨਾਂ ਦਾ। ਆਪਾਂ ਕੱਲ ਵੀ ਗੱਲ ਕੀਤੀ ਸੀ, ਗੱਲ ਘੁੰਮ ਫਿਰ ਕੇ ਅੰਤ 'ਚ ਉੱਥੇ ਹੀ ਆ ਜਾਂਦੀ ਹੈ ਵੀ ਭਾਈ ਤੁਹਾਡੀ ਪਾਰਟੀ ਦੇ ਅੰਦਰ ਦਾ ਕਾਟੋ ਕਲੇਸ਼ ਤੁਹਾਡੇ ਤੋਂ ਸਾਂਭਿਆ ਨਹੀਂ ਜਾਂਦਾ। ਤੁਸੀਂ ਪੰਜਾਬ ਕਿਵੇਂ ਸਾਂਭੋਗੇ, ਪੰਜਾਬ ਦੇ ਮੁੱਦੇ ਕਿਵੇਂ ਚੱਕੋਗੇ, ਇਹ ਵੀ ਇੱਕ ਸੋਚਣ ਵਾਲੀ ਗੱਲ ਹੈਗੀ ਹੈ। ਖੈਰ ਅੱਗੇ ਵਧਦੇ ਹਾਂ ਤਾਂ ਪਾਠਕ ਮਾਮਲੇ ਦੇ ਵਿੱਚ ਸਰਕਾਰ ਨੇ ਮੁੜ ਮੰਗਿਆ ਸਮਾਂ। ਇਹ ਕੀ ਮਾਮਲਾ ਹੈ ਜੀ ਪੂਰਾ? ਇੱਕ ਪਾਠਕ ਹੁੰਦਾ ਸੀ, ਉਹ ਜਿਵੇਂ ਇੱਕ ਫਿਲਮ ਆਈ ਸੀ ਨਾ, ਇੱਕ ਸੰਧੂ ਹੁੰਦਾ ਸੀ ਜੀ, ਇੱਕ ਸੰਦੀਪ ਪਾਠਕ ਹੁੰਦਾ ਸੀਗਾ। ਆਮ ਆਦਮੀ ਪਾਰਟੀ ਦਾ ਛੱਤੀਸਗੜ੍ਹ ਤੋਂ ਪੜ੍ਹਿਆ ਲਿਖਿਆ ਵਿਅਕਤੀ। ਬੜੀ ਸੈਟਿੰਗ ਕੀਤੀ ਉਹਨੇ ਆ ਕੇ, ਬੜੀ ਸੈਟਿੰਗ ਕੀਤੀ, ਸਾਰਾ ਕੁਝ ਡਿਜ਼ਾਈਨ ਕੀਤਾ ਤੇ ਅੰਤ ਦੇ ਵਿੱਚ ਫਿਰ ਜੇ ਤੁਸੀਂ ਵੇਖੋਗੇ ਤਾਂ ਬਈ ਉਹੀ ਹੋਇਆ ਜੋ ਹੁੰਦਾ ਹੈ। ਤੇ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਉਹਨਾਂ ਨੇ ਗੁੱਛਾ ਤੋੜਿਆ ਤੇ ਇਹਨਾਂ ਨੂੰ ਗੁੱਸਾ ਚੜ ਗਿਆ ਤੇ ਸੰਦੀਪ ਪਾਠਕ ਨੂੰ ਫੜਨ ਵਾਸਤੇ ਪੁਲਿਸ ਚਲੇ ਗਈ ਸੀ। ਤੁਹਾਨੂੰ ਪਤਾ ਨਾ, ਸਰ ਪੰਜਾਬ ਪੁਲਿਸ, ਸਰ ਪੰਜਾਬ ਪੁਲਿਸ, ਸਰ। ਉਹ ਵੀਡੀਓ ਕਿੰਨਾ ਵਾਇਰਲ ਹੋਇਆ ਸੀ।
ਪਤਾ ਨਹੀਂ ਕਿਹੜੇ ਗੋਦਾਮ ਜੇ ਚੋਂ ਨਿਕਲ ਕੇ ਸੰਦੀਪ ਪਾਠਕ ਮਾਰ ਕੇ ਬਲਾਕੀ ਚੜ ਕੇ ਚਿੱਟੀ ਜੀ ਗੱਡੀ 'ਚ ਆਓ ਗਿਆ ਹੋ ਗਈ। ਉਹ ਸਰ ਪੰਜਾਬ ਪੁਲਿਸ ਸਰ ਮੈਨੂੰ ਤਾਂ ਭੁੱਲਦੇ ਨਹੀਂ ਉਹ ਸ਼ਬਦ। ਉਸ ਤੋਂ ਬਾਅਦ ਸੰਦੀਪ ਪਾਠਕ ਨੂੰ ਇਹ ਹੋ ਗਿਆ ਵੀ ਇਹ ਤੇ ਚੱਕ ਲੋ ਹੋਣ ਵਾਲਾ ਕੰਮ ਹੋ ਗਿਆ, ਕੰਮ ਤੇ ਬੜਾ ਗਲਤ ਆ, ਵੈਰੀ ਗਲਤ ਹੋ ਗਿਆ। ਤਾਂ ਉਸਨੇ ਰੁਖ ਕੀਤਾ ਸੀਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ। ਉਹਦੇ ਵਿੱਚ 2 ਮਰਤਬਾ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ, ਕਿਉਂਕਿ ਸੰਦੀਪ ਪਾਠਕ ਦਾ ਕੀ ਕਹਿਣਾ ਸੀ? ਸੰਦੀਪ ਪਾਠਕ ਦਾ ਕਹਿਣਾ ਸੀਗਾ ਕਿ ਜੋ ਮੇਰੇ ਤੇ FIR ਦਰਜ ਕੀਤੀ ਗਈ ਆ, ਮੈਨੂੰ ਤੇ ਉਹਦਾ ਮੀਡੀਆ ਰਾਹੀਂ ਪਤਾ ਲੱਗਿਆ। ਉਹ FIR ਕਾਹਦੀ ਆ, ਕਿਸ ਧਾਰਾ ਦੀ ਆ, ਕਿਹਨੇ ਕਰਵਾਈ ਆ, ਮੈਨੂੰ ਕੁਝ ਤੇ ਦੱਸੋ। ਤੇ ਉਹਦਾ ਰਾਈਟ ਹੈ ਜੀ, ਬਿਲਕੁਲ। 2 ਵਾਰੀ ਸਰਕਾਰ ਨੇ ਜਵਾਬ ਜਿਹੜਾ ਫਾਈਲ ਨਹੀਂ ਕੀਤਾ, ਅੱਜ ਫੇਰ ਫਾਈਲ ਕਰਨਾ ਸੀਗਾ ਜੀ। ਇਹਨਾਂ ਨੇ ਫੇਰ ਸਮਾਂ ਮੰਗ ਲਿਆ ਤੇ ਕੋਰਟ ਨੇ ਜਵਾਬ ਦੇਣ ਵਾਸਤੇ ਅਗਲੀ ਸੁਣਵਾਈ ਜਿਹੜੀ ਆ 17 ਅਕਤੂਬਰ ਤੈਅ ਕਰ ਦਿੱਤੀ ਆ, ਦੀਵਾਲੀ ਦੇ ਨੇੜੇ ਤੇੜੇ ਕਹਿ ਲਓ ਜੀ, ਕਿ ਜੋ ਆਦੇਸ਼ ਕੋਰਟ ਤੇ ਪਿਛਲੀ ਤਰੀਕ ਤੇ ਸਨ ਉਹ ਜਾਰੀ ਰਹਿਣਗੇ। ਤੇ ਗੱਲ ਇਹ ਆ ਕਿ ਸੰਦੀਪ ਪਾਠਕ ਨੂੰ ਜਿਹੜੀ ਰਾਹਤ ਮਿਲੀ ਹੋਈ ਆ, ਉਹ ਰਾਹਤ ਤੇ ਫਿਰ ਜਾਰੀ ਰਹੂਗੀ ਨਾ, ਉਹ ਰਾਹਤ ਤਾਂ ਜਾਰੀ ਰਹੂਗੀ। ਤਾਂ ਖੈਰ ਗੱਲ ਇਹ ਆ ਕਿ FIR ਦਰਜ ਕਿੱਥੇ ਹੋਈ ਆ, ਇਸ ਦੀ ਜਾਣਕਾਰੀ ਮੰਗੀ ਗਈ। ਨਾਲ ਕਿਹਾ ਗਿਆ ਸੀਗਾ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਹੁਣ ਗੱਲ ਇਹ ਆ ਕਿ ਗੁਰਪ੍ਰੀਤ, ਤੁਸੀਂ ਇਹ ਵੇਖੋ ਕਿ ਜੇ ਮੰਨ ਲਓ FIR ਤੁਸੀਂ ਦਰਜ ਹੀ ਨਹੀਂ ਕੀਤੀ, ਇਹ ਸਾਰਾ ਕੁਝ ਝੂਠ ਹੈ ਜੀ, ਤੇ ਤੁਸੀਂ ਸਿੰਪਲ ਇੱਕ ਐਫੀਡੈਵਿਟ ਦੇਣਾ ਹੈ, ਇਹ ਪਟੀਸ਼ਨ ਹੀ ਡਿਸਪੋਜ਼ਡ ਆਫ ਹੋ ਜਾਏਗੀ ਜੀ, ਖਤਮ ਹੋ ਜਾਏਗੀ। ਸਿੰਪਲ ਹੈ ਨਾ। ਤੁਸੀਂ ਅਪ੍ਰੈਲ ਦੇ ਵਿੱਚ ਇਹਨੇ ਪਾਰਟੀ ਛੱਡੀ ਸੀ ਪਾਠਕ ਨੇ, ਜੇ ਮੈਂ ਨਹੀਂ ਭੁੱਲਦਾ, ਤੇ ਉਦੋਂ ਹੀ ਤੁਸੀਂ ਮੁਕੱਦਮਾ ਦਰਜ ਕੀਤਾ, ਮਹੀਨਾ ਤੇ ਚੜ ਗਿਆ, ਹੁਣ ਤੁਸੀਂ ਵੇਖੋ 7ਵਾਂ। ਭਾਈ ਤੁਹਾਨੂੰ ਅਜੇ ਤੱਕ FIR ਨਹੀਂ ਲੱਭੀ, ਇਹਦਾ ਮਤਲਬ ਹੈ ਕੁਛ ਨਾ ਕੁਛ ਤੁਸੀਂ ਹਿਡਨ ਕਰਕੇ ਚੱਲਦੇ ਹੋ। ਤੁਹਾਡੀਆਂ ਇਹੀ ਆਦਤਾਂ ਨੇ ਜਿਹੜੀਆਂ, ਇਹੀ ਆਦਤਾਂ ਤੁਹਾਨੂੰ ਫਸਾਉਂਦੀਆਂ ਨੇ। ਤੁਸੀਂ ਕਰਦੇ ਵੀ ਹੋ, ਤੁਸੀਂ ਡਰਦੇ ਵੀ ਹੋ। ਤਾਂ ਬਹਰਹਾਲ ਕੋਰਟ ਨੇ ਲੰਮੀ ਤਰੀਕ ਪਾ ਦਿੱਤੀ ਆ, ਲੰਮੀਆਂ ਰਾਹਤਾਂ ਜਿਹੜੀਆਂ ਸੰਦੀਪ ਪਾਠਕ ਨੂੰ ਮਿਲ ਗਈਆਂ। ਇਹਦਾ ਮਤਲਬ ਇਹ ਆ ਕਿ ਸੰਦੀਪ ਪਾਠਕ ਰਾਘਵ ਚੱਡਾ ਵਾਂਗੂ ਜਦੋਂ ਜੀ ਚਾਹੇ ਉਹਦਾ ਉਹ ਪੰਜਾਬ ਆ ਸਕਦਾ ਹੈ, ਪੰਜਾਬ ਜਾ ਸਕਦਾ ਹੈ, ਆ ਸਕਦਾ ਹੈ, ਜਾ ਸਕਦਾ ਹੈ, ਰਹਿ ਸਕਦਾ ਹੈ। ਕਿਉਂ? ਕਿਉਂਕਿ ਸੁਣਿਆ ਤੇਰੇ ਹੋ ਗਏ ਨਹੀਂ ਅੜੀਏ, ਉੱਚਿਆਂ ਘਰਾਂ ਦੇ ਵਿੱਚ ਮੰਗਣੇ ਨਹੀਂ, ਵੱਡਿਆਂ ਘਰਾਂ ਦੇ ਵਿੱਚ ਮੰਗਣੇ। ਤਾਂ ਉਹ ਮੰਗਣੇ ਕੀ, ਉਹਦੇ ਤੇ ਵੱਡਿਆਂ ਘਰਾਂ ਦੇ ਵਿੱਚ ਕੰਗਣੇ ਹੀ ਸਾਂਝੇ ਹੋ ਗਏ ਨੇ। ਉਹਨੂੰ ਭਾਜਪਾ ਦੇ ਵਿੱਚ ਸਭ ਕੁਝ ਮਿਲ ਰਿਹਾ, ਸੋ ਲਿਹਾਜ਼ਾ ਉਹਨੂੰ ਹੁਣ ਨਾ ਤੇ ਕਾਨੂੰਨੀ ਤੌਰ ਤੇ ਕੋਈ ਪ੍ਰਵਾਹ ਹੈ ਤੇ ਨਾ ਹੀ ਉਦਾਂ ਵੀ ਕੋਈ ਪ੍ਰਵਾਹ ਹੈ, ਕਿਉਂਕਿ ਬਹੁਤ ਜਲਦੀ ਭਾਜਪਾ ਜਦੋਂ ਇੱਥੇ ਹੋਰ ਵੀ ਫਲੋ ਤੇਜ਼ ਕਰੇਗੀ, ਇਹੋ ਜਿਹੇ ਬੰਦਿਆਂ ਨੂੰ ਤੇ ਪੂਰਾ ਜਿਵੇਂ ਤਾਂ ਪੰਜਾਬ ਸ਼ਿੰਗਾਰ, ਘੋੜੇ ਦਾ ਨਾਂ ਹੀ ਨਾ, ਸ਼ਿੰਗਾਰ ਕੇ ਲਿਆਉਣਗੇ ਇਹਨਾਂ ਤੇ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਚਲੀਏ ਤਾਂ ਇੱਧਰ ਸੁੱਖੀ ਰੰਧਾਵਾ ਹੁਣੀ ਅਚਾਨਕ ਹੀ ਸ਼ਾਹ ਨੂੰ ਮਿਲਣ ਪਹੁੰਚ ਗਏ। ਸ਼ਾਹ ਭਾਵ ਅਮਿਤ ਸ਼ਾਹ, ਇਹ ਕਿਤੇ ਇੱਧਰੋਂ ਸਿਖਾ ਕੇ ਤਾਂ ਨਹੀਂ ਭੇਜੇ ਕਾਂਗਰਸ ਵਾਲਿਆਂ ਨੇ, ਚੰਨੀ ਧੜੇ ਨੇ ਵੀ ਭਾਈ ਤੂੰ ਉੱਧਰ ਗੇੜਾ ਮਾਰ ਕੇ ਆ, ਅਸੀਂ ਇੱਥੇ ਸਾਂਭਦੇ ਆ, ਦੇਖਦੇ ਆ ਕੀ ਬਣਦਾ, ਨਹੀਂ ਤਾਂ ਫਿਰ ਉੱਥੇ ਤੂੰ ਗਿਆ ਤਾਂ ਹੋਣਾ ਹੀ ਆ, ਆਪਾਂ ਦੇਖਦੇ ਆ ਕੀ ਕਰਨਾ। ਕਿਤੇ ਸਾਡੀ ਵੀ ਗਲੀ ਦੇ ਵਿੱਚ ਗੇੜਾ ਮਾਰ। ਤਾਂ ਦੇਖੋ ਬਈ, ਸੁਖਜਿੰਦਰ ਰੰਧਾਵਾ ਬਾਰੇ ਗੱਲ ਤੇ ਇਹ ਆ ਰਹੀ ਹੈ ਕਿ ਜੀ ਇਹਨਾਂ ਨੇ ਪਹਿਲਾਂ ਹੀ ਟਾਈਮ ਲਿਆ ਹੋਇਆ ਸੀ। ਠੀਕ, ਟਾਈਮ ਲਿਆ ਹੋਇਆ ਸੀ। ਟਾਈਮ ਲੈਣ ਦਾ ਮਤਲਬ ਕੀ ਆ, ਸਮਝ ਤੋਂ ਬਾਹਰ ਹੈ ਕਿ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਕੀ ਖੱਟਣਾ ਇਹਨਾਂ ਨੇ। ਕਿਉਂਕਿ ਇੱਕ ਮੈਂਬਰ ਪਾਰਲੀਮੈਂਟ, ਚਲੋ ਮਿਲਣ ਦੇ ਵਿੱਚ ਕੋਈ ਉਹਨੂੰ ਦਿੱਕਤ ਤੇ ਨਹੀਂ ਹੋਣੀ ਚਾਹੀਦੀ, ਪਰ ਉਹ ਆਪਣੀ ਗੱਲ ਤੇ ਸਦਨ ਦੇ ਵਿੱਚ ਵੀ ਚੁੱਕ ਸਕਦਾ। ਬਿਲਕੁਲ। ਜੇ ਉਹ ਰਾਜਸਥਾਨ ਦੇ ਆਬਜ਼ਰਵਰ ਦੇ ਤੌਰ ਤੇ ਗਏ ਨੇ ਤਾਂ ਮੈਂ ਗੱਲ ਕਹਿ ਨਹੀਂ ਸਕਦਾ, ਕਿਉਂਕਿ ਰਾਜਸਥਾਨ ਦੇ ਵਿੱਚ ਵੀ ਕੰਮ ਕਰਦੇ ਨੇ ਨਾ ਜੀ। ਪਰ ਇਹਨਾਂ ਦੀ ਅਚਾਨਕ ਦਿੱਲੀ ਫੇਰੀ ਨੇ ਬਹੁਤ, ਇੱਕ ਵਾਰੀ ਤੇ ਤੁਸੀਂ ਵੇਖਿਆ ਹੋਣਾ, ਧੜਕਣ ਵਧਾ ਦਿੱਤੀ ਸੀ ਕਿ ਕੈਮਰਿਆਂ ਦੇ ਮੂੰਹ ਤੇ ਚੰਨੀ ਦੀ ਕੋਠੀ ਨੂੰ ਆ, ਕਿਤੇ ਇਧਰ ਕੋਠੀ ਨੂੰ ਸੰਨ ਨਾ ਲੱਗ ਜੇ ਬਾਈ। ਉਹ ਫਿਰ ਮਤਲਬ ਕਿ ਮੈਂ ਅਕਸਰ ਗੁਣਗੁਣਾਉਂਦਾ ਹੁੰਦਾ ਸੀ, ਬੋਲਦਾ ਹੁੰਦਾ ਸੀ, ਤੇ ਉਹ ਗੀਤ ਵੇਖ ਲਓ ਰੀਮਿਕਸ ਹੋ ਕੇ ਰੀਲਾਂ ਚ ਆਉਣ ਲੱਗ ਪਿਆ। ਤੇਰੀ ਮਾਸੀ 1 ਮਹੀਨੇ ਦੀ ਜਿਹੜੀ ਨਿੱਤ ਦਾ ਗੇੜਾ ਰੱਖਦੀ ਸੀ, ਮੈਨੂੰ ਸ਼ੱਕ ਜਿਹਾ ਪੈਂਦਾ ਸੀ, ਨਾਲੇ ਖੱਬੀ ਅੱਖ ਫਰਕਦੀ ਸੀ। ਤਾਂ ਗੱਲ ਇਹ ਆ ਕਿ
ਸਭੋ ਸੱਚ ਆ, ਰਾਜਨੀਤੀ ਦੇ ਵਿੱਚ ਕੁਝ ਵੀ ਹੋ ਸਕਦਾ ਗੁਰਪ੍ਰੀਤ। ਕਿਉਂ? ਕਿਉਂਕਿ ਇਸ ਵੇਲੇ ਇਸ ਦੇਸ਼ ਦੇ ਵਿੱਚ ਕੁਝ ਵੱਡਾ ਹੋਣ ਦਾ ਆਸਾਰ ਹੈ। ਕਿ ਇਸ ਦੇਸ਼ ਦੇ ਵਿੱਚ ਕੁਝ ਵੱਡਾ ਹੋਣ ਦਾ ਆਸਾਰ ਹੈ। ਪੰਜਾਬ ਛੱਡ ਦਿਓ, ਇੱਕ ਮਰਤਬਾ ਪੰਜਾਬ ਛੱਡ ਦਿਓ, ਅਸੀਂ ਤੇ ਇੱਧਰ ਹੀ ਉਲਝੇ ਰਹਿੰਦੇ ਆ। ਰਾਜਾ ਰਾਜੀ ਹੋ ਗਿਆ, ਚੰਨੀ ਨੇ ਚੰਨ ਚੜਾਤਾ, ਸੁਖੀ ਦੀ ਸੁੱਖ ਨਹੀਂ ਹੈਗੀ ਬਈ, ਮਾਨ ਨੇ ਮਾਨ ਤੋੜਤਾ। ਅਸੀਂ ਤੇ ਇਹਨਾਂ ਚੀਜ਼ਾਂ ਦੇ ਵਿੱਚ ਰਹਿੰਦੇ ਆ ਜੀ। ਪਰੰਤੂ ਬਈ ਭਾਜਪਾ 2/3 ਦਾ ਜੁਗਾੜ ਕਰਕੇ ਕੁਝ ਵੱਡਾ ਕਰ ਸਕਦੀ ਆ। ਕੀ ਕਰ ਸਕਦੀ ਆ? ਕੋਈ ਸੰਵਿਧਾਨ ਦੇ ਵਿੱਚ ਬਦਲਾਅ, ਕੋਈ ਡੀਲਿਮਿਟੇਸ਼ਨ ਦੀ ਖੇਡ, ਕੋਈ ਮਤਲਬ ਕਿ ਸੀਟਾਂ ਦਾ ਵਾਧਾ ਘਾਟਾ, ਕੁਝ ਵੀ ਕਰ ਸਕਦੀ ਹੈ। ਕੁਝ ਵੀ, ਇਹ ਬਹੁਤ ਵੱਡਾ ਹੋਣ ਜਾ ਰਿਹਾ ਕੁਝ ਜੀ ਸਰ, ਬਹੁਤ ਵੱਡਾ ਹੋਣ ਜਾ ਰਿਹਾ। ਤੁਸੀਂ ਇਹ ਗੱਲ ਮੈਂ ਵਾਰ-ਵਾਰ ਕਹਿ ਰਿਹਾ, ਕਾਗਜ਼ ਚੁੱਕੋ, ਪੈਨ ਚੁੱਕੋ ਤੇ ਲਿਖ ਲਓ। ਅਸੀਂ ਜੋ ਦੇਖ ਰਹੇ ਹਾਂ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਹੋਣ ਜਾ ਰਿਹਾ ਹੈ। 2/3 ਦੇ ਵਾਸਤੇ ਭਾਜਪਾ ਟਰਾਈ ਅਗੇਨ ਜੀ ਭਾਜਪਾ ਕਰ ਰਹੀ ਹੈ ਟਰਾਈ 2/3 ਵਾਸਤੇ। ਬਿਲਕੁਲ। ਤੇ ਉਹਦੇ ਵਾਸਤੇ ਕੁਝ ਮੈਂਬਰ ਪਾਰਲੀਮੈਂਟ ਇਦਾਂ ਦੇ ਉਹਨਾਂ ਨੂੰ ਚਾਹੀਦੇ ਆ ਜਿਹੜੇ ਬੇਸ਼ੱਕ ਇਹਨਾਂ ਦੇ ਨਾਲ ਨਾ ਆ ਸਕਦੇ ਹੋਣ, ਪਰ ਉਸ ਦਿਨ ਐਬਸੈਂਟ ਹੋ ਜਾਣ। ਕੀ ਜੀ ਗਹਿਰਾ ਅਸਰ ਹੋ ਜਾਣ। ਤੋ ਇਸ ਕਰਕੇ ਠੀਕ ਆ, ਉਹਨਾਂ ਦੇ ਆਪਣੇ ਤਰਕ ਹੋ ਸਕਦੇ ਆ। ਸ਼ਾਹ ਜਿਸ ਨੂੰ ਮਰਜ਼ੀ ਬੁਲਾਣ, ਆਉਣਾ ਪੈਂਦਾ ਸਰ। ਸਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ। ਤਾਂ ਕੀ ਇਸ ਘਟਨਾਕ੍ਰਮ ਨੂੰ ਅਸੀਂ ਇਸ ਕ੍ਰਮ ਦੇ ਨਾਲ ਵੀ ਜੋੜ ਸਕਦੇ ਹਾਂ? ਕਿਉਂਕਿ ਭਾਜਪਾ ਕੁਝ ਵੱਡਾ ਕਰਨ ਜਾ ਰਹੀ ਆ। ਵਾਰ-ਵਾਰ ਮੈਂ ਕਹਿ ਰਿਹਾ, ਉਹ ਕੁਝ ਵੀ ਹੋ ਸਕਦਾ। ਡੀਲਿਮਿਟੇਸ਼ਨ ਦੇ ਨਾਲ ਜੁੜਿਆ, ਉਹ ਸੰਵਿਧਾਨ ਦੇ ਵਿੱਚ ਬਦਲਾਅ ਲਿਆ ਸਕਦੇ ਆ। RSS ਤਾਂ ਲਾਨੀਆ ਸੰਵਿਧਾਨ ਵਿਰੋਧੀ ਆ। ਬਿਲਕੁਲ। ਉਹ ਤੇ ਇਸ ਸੰਵਿਧਾਨ ਦੀ ਵਿਰੋਧੀ ਆ ਤੇ ਬਹੁਤ ਵਾਰੀ ਉਹ ਕਹਿ ਚੁੱਕੇ ਨੇ। ਉਹਨਾਂ ਦੇ ਵੱਖ-ਵੱਖ ਲੇਖਕ ਲਿਖਤਾਂ ਦੇ ਵਿੱਚ ਉਹ ਕਹਿ ਚੁੱਕੇ, ਇਰਾਦੇ ਜ਼ਾਹਰ ਕਰ ਚੁੱਕੇ ਆ। ਕੁਝ ਵੀ ਹੋ ਸਕਦਾ ਹੈ, ਡੀਲਿਮਿਟੇਸ਼ਨ ਤੋਂ ਲੈ ਕੇ ਸੰਵਿਧਾਨ ਦੇ ਵਿੱਚ ਬਦਲਾਅ ਤੱਕ ਕੁਝ ਵੀ ਹੋ ਸਕਦਾ ਹੈ। ਸੋ ਅਜਿਹੇ 'ਚ ਸੁਖੀ ਰੰਧਾਵਾ ਘਰ ਜਾ ਕੇ ਮਿਲਦੇ ਨੇ ਸ਼ਾਹ ਨੂੰ, ਤਾਂ ਅਸੀਂ ਇੱਕ ਉਪਚਾਰਕ ਮੀਟਿੰਗ ਵੀ ਕਹਿ ਸਕਦੇ ਹਾਂ ਉਹਨਾਂ ਦੀ, ਕੁਝ ਉਹਨਾਂ ਦੇ ਮੁੱਦੇ ਵੀ ਕਹਿ ਸਕਦੇ ਹਾਂ। ਪਰ ਕਿਉਂਕਿ ਸਰ ਇਹ ਵਾਲੀ ਗੱਲ ਜਾ ਕੇ ਬਾਹਰ ਨਹੀਂ ਦੱਸਦੇ, ਤਾਂ ਅਸੀਂ ਵੀ ਇਸ ਗੱਲ ਤੋਂ ਫਿਰ ਅੰਦਾਜ਼ਾ ਤੇ ਲਾ ਸਕਦੇ ਹਾਂ। ਅੰਦਾਜ਼ਾ ਤੇ ਲਾ ਸਕਦੇ ਹਾਂ ਕਿ ਨਾਲ ਨਾਲ ਚਰਚਾ ਇਹ ਵੀ ਚੱਲ ਰਹੀ ਕਿ ਅਜਿਹੇ ਕੋਈ ਯਤਨ ਤੇ ਨਹੀਂ ਹੋ ਰਿਹਾ। ਬਿਲਕੁਲ ਬਿਲਕੁਲ, ਇਹ ਚਰਚਾ ਤਾਂ ਹੋਣੀ ਬਣਦੀ ਹੈ। ਇਸ ਤੋਂ ਅੱਗੇ ਚੱਲੀਏ ਤਾਂ ਮੀਟਰ ਰੀਡਰਾਂ ਦੀ ਹੜਤਾਲ ਨੇ ਸੁੱਕਣੇ ਪਾਤਾ ਜੀ। ਹਾਂਜੀ ਦੇਖੋ, ਮੀਟਰ ਰੀਡਰ ਤੇ ਬਹੁਤ ਲੰਮੇ ਸਮੇਂ ਤੋਂ ਹੜਤਾਲ ਤੇ ਨੇ ਗੁਰਪ੍ਰੀਤ ਜੀ। ਆ ਥਰਮਲ ਕਰਮਚਾਰੀਆਂ ਦੀ ਹੜਤਾਲ ਵੀ ਤੇ ਮਸਾਂ ਹੀ ਟੁੱਟੀ ਆ ਨਾ, ਕਿਉਂਕਿ ਠੇਕੇਦਾਰਾਂ ਨੂੰ ਵਿੱਚੋਂ ਕੱਢ ਕੇ ਸਿੱਧਾ ਕਿਹਾ, ਪਾਵਰਕਾਮ ਨੇ ਕਿ ਅਸੀਂ ਤੁਹਾਨੂੰ ਠੇਕੇ ਤੇ ਰੱਖ ਲਿਆ ਕਰਾਂਗੇ, ਤੇ ਜਾ ਕੇ ਜ਼ਮੂਦ ਟੁੱਟਾ। ਨਹੀਂ ਤੇ ਬਹੁਤ ਮੁਸ਼ਕਲ ਆ ਰਹੀ ਸੀਗੀ, ਬਹੁਤ ਮੁਸ਼ਕਲ ਆ ਰਹੀ ਸੀਗੀ ਲਾਈਟ ਦੀ। ਤੇ ਸਰ ਹੁਣ ਜਿਹੜੀ ਗੱਲ ਆ, ਮੁਹਾਲੀ ਦੇ ਵਿੱਚ ਮੈਂ ਸੁਣ ਰਿਹਾ ਸੀ, ਜਲੰਧਰ ਦੇ ਵਿੱਚ ਸੁਣ ਰਿਹਾ ਸੀ, ਕਈ ਜ਼ਿਲ੍ਹਿਆਂ ਦੇ ਵਿੱਚ ਇਹ ਖਬਰਾਂ ਆ ਰਹੀਆਂ ਨੇ ਕਿ ਬਈ ਜਿਹੜੇ ਮੀਟਰ ਰੀਡਰ ਨੇ ਉਹ ਹੜਤਾਲ ਤੇ ਚਲੇ ਗਏ ਤੇ ਉਸ ਤੋਂ ਬਾਅਦ ਗਾਹਕ ਦੀ ਐਸੀ ਤੈਸੀ ਹੋ ਗਈ ਜੀ। ਹੁਣ ਇਹਦੇ ਵਿੱਚ ਕੀ ਆ ਕਿ ਦਰਅਸਲ ਬਈ ਐਵਰੇਜ ਮੀਟਰ ਜਿਹੜੇ ਆ ਉਹ ਬਿੱਲ ਕੱਢਣ ਲੱਗ ਗਏ। ਮਤਲਬ ਕਿ ਕੋਡ ਲੱਗਦੇ ਆ ਨਾ, ਕੋਈ R ਕੋਡ ਲੱਗਦਾ, ਕੋਈ N ਕੋਡ ਲੱਗਦਾ ਵਗੈਰਾ ਵਗੈਰਾ। ਤਾਂ ਹੁਣ ਇਹਦੇ ਵਿੱਚ ਉਹ ਜਿਹੜਾ ਐਵਰੇਜ ਬਿੱਲ ਆਉਣਾ ਸ਼ੁਰੂ ਹੋਇਆ ਗੁਰਪ੍ਰੀਤ, ਉਹਦੇ ਨਾਲ ਦਿੱਕਤ ਕਈਆਂ ਦਾ ਜਿਹੜਾ ਉਹ 600 ਯੂਨਿਟ ਵਾਲਾ ਇੱਕ ਫਿਕਸ ਕੀਤਾ ਕੰਮ ਸੀ, ਉਹ ਹੁਣ ਬਈ ਉਹਦੇ ਚੋਂ ਨਿਕਲ ਗਿਆ। ਤੇ ਜਿਹੜੇ ਬਿੱਲ ਆ ਮੀਟਰ ਰੀਡਰ ਤੇ ਆਉਂਦੇ ਨਹੀਂ, ਐਵਰੇਜ ਦੇ ਹਿਸਾਬ ਦੇ ਨਾਲ ਐਵਰੇਜ ਪਿਛਾਂ ਚੁੱਕੀ ਜਾਂਦੀ ਹੈ। ਤੁਹਾਨੂੰ ਪਤਾ ਐਵਰੇਜ ਤੇ ਬਹੁਤ ਪਿੱਛੋਂ ਚੱਕ ਲੈਂਦੇ ਆ ਕਈ ਵਾਰ, ਬਿਲਕੁਲ, ਸੌਫਟਵੇਅਰ ਦੇ ਜ਼ਰੀਏ। ਤਾਂ ਇਸ ਕਰਕੇ ਲੋਕ ਸਾਰੇ ਪਾਸੇ ਦੁਖੀ ਹੋ ਗਏ ਨੇ ਤੇ ਬਿੱਲ ਵੀ ਇਕੱਠੇ ਹੋ ਗਏ, ਲੱਗ ਕੇ ਬਿੱਲ ਇਕੱਠੇ ਹੋ ਗਏ। ਤਾਂ ਲੱਖਾਂ ਦੀ ਤਾਦਾਦ ਇਸ ਤਰ੍ਹਾਂ ਦੀ ਹੈ ਕਿ ਜਿਹੜੇ ਬਿੱਲ ਹੁਣ ਉਹ ਭੇਜਣੇ ਵੀ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਕਿਸੇ ਹੋਰ ਤਰੀਕੇ ਨਾਲ ਹੈ, ਕਿਉਂਕਿ ਸਾਰਿਆਂ ਦੇ ਮੋਬਾਈਲ ਨੰਬਰ ਵੀ ਰਜਿਸਟਰਡ ਨਹੀਂ ਨਾ ਹੈਗੇ ਜੀ। ਤਾਂ ਦਿੱਕਤ ਬਹੁਤ ਹੋ ਰਹੀ ਆ, ਪਰੇਸ਼ਾਨੀ ਬਹੁਤ ਹੋ ਰਹੀ ਆ। ਪਰ ਮੈਂ ਹੈਰਾਨ ਆ ਕਿ ਇੰਨੀ ਲੰਮੀ ਹੜਤਾਲ ਚੱਲ ਗਈ, ਇਹਨਾਂ ਨੇ ਇਸ ਦਾ ਹੱਲ ਕਿਉਂ ਨਹੀਂ ਕੱਢਿਆ ਗੁਰਪ੍ਰੀਤ? ਹਰ ਮੁਹਾਜ਼ ਤੇ
ਪਤਾ ਨਹੀਂ ਕਿਉਂ ਕਾਂਗਰਸ ਸੌਰੀ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਲੇਟ ਹੋ ਜਾਂਦੀ ਹੈ। ਵੇਲੇ ਸਿਰ ਜੇ ਗੁੱਤਾਂ ਗੁੰਦ ਲਈਆਂ ਜਾਣ ਤੇ ਮੇਰੇ ਖਿਆਲ ਦੇ ਨਾਲ ਠੀਕ ਹੁੰਦਾ ਹੈ। ਇਹ ਬਿਲਕੁਲ ਹਰ ਮੁਹਾਜ਼ ਤੇ ਇੰਨੀ ਦੇਰ ਕਰ ਦਿੰਦੇ ਆ ਕਿ ਮਾਮਲਾ ਵਿਗੜ ਜਾਂਦਾ ਹੈ, ਕਿਉਂਕਿ ਚੁਣਾਵੀ ਵਰ੍ਹਾ ਹੈ ਤੇ ਤੁਹਾਨੂੰ ਪਤਾ ਹੀ ਆ ਜਿਹੜਾ ਇਹ ਚੁਣਾਵੀ ਵਰ੍ਹਾ ਹੁੰਦਾ ਹੈ ਤਾਂ ਉਹਦੇ ਵਿੱਚ ਫਿਰ ਆਪਾਂ ਨੂੰ ਪਤਾ ਹੀ ਆ ਕਿ ਕਿਤੇ ਨਾ ਕਿਤੇ ਇਸ ਗੱਲ ਦਾ ਇਮਕਾਨ ਰਹਿੰਦਾ ਹੈ ਕਿ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਨੇ ਉਹ ਮੰਗਾਂ ਮਨਾਉਣ ਵਾਸਤੇ ਫਿਰ ਸੜਕ ਤੇ ਉਤਰਦੀਆਂ ਨੇ। ਤਾਂ ਸੜਕ ਤੇ ਜਦੋਂ ਉਤਰਦੀਆਂ ਨੇ ਤਾਂ ਉਹਦੇ ਵਿੱਚ ਸਾਡੀ ਸਰਕਾਰ ਨੂੰ ਕਾਫੀ ਸੁਹਿਰਦਤਾ ਦੇ ਨਾਲ ਉਹ ਮਾਮਲੇ ਨਜਿੱਠਣੇ ਚਾਹੀਦੇ ਆ ਜੀ। ਬਿਲਕੁਲ, ਵੇਲੇ ਦੀ ਨਵਾਜ਼ ਤੇ ਕਵੇਲੇ ਦੀਆਂ ਟੱਕਰਾਂ, ਇਹ ਗੱਲਾਂ ਐਵੇਂ ਨਹੀਂ ਬੜੀਆਂ। ਖੈਰ ਅੱਗੇ ਚੱਲਦੇ ਹਾਂ ਤੇ ਕਮੇਟੀ ਨੇ ਮਾਨ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਹੁਣ ਕੀ ਇਹਨਾਂ ਨੇ ਪੰਗਾ ਲੈ ਲਿਆ ਜੀ? ਦੇਖੋ, ਕਮੇਟੀ ਦਾ ਮਤਲਬ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, SGPC। ਹੁਣ SGPC ਨੇ ਅੱਜ ਮੰਗ ਪੱਤਰ ਦਿੱਤਾ ਹੈ ਕਿ ਮਾਨ ਤੇ ਮੁਕੱਦਮਾ ਦਰਜ ਕੀਤਾ ਜਾਵੇ ਜੋ ਉਹਨਾਂ ਨੇ ਕਥਿਤ ਵੀਡੀਓ ਦੇ ਵਿੱਚ ਕੀਤਾ ਵਗੈਰਾ ਵਗੈਰਾ। ਇਸ ਗੱਲ ਨੂੰ ਲੈ ਕੇ SGPC ਜਿਹੜੀ ਆ ਉਹ ਉਤਰੀ ਆ ਰਣ ਦੇ ਵਿੱਚ ਕਿ ਮੁਕੱਦਮਾ ਮਾਨ ਤੇ ਦਰਜ ਹੋਣਾ ਚਾਹੀਦਾ ਹੈ। ਗੁਰਪ੍ਰੀਤ ਦੇਖੋ, ਇਸ ਗੱਲ ਦੇ ਵਿੱਚ ਹੁਣ ਬਹੁਤਾ ਕੁਝ ਸਾਨੂੰ ਸਮਝਣ ਲਈ ਔਖਿਆ ਹੋਣ ਦੀ ਲੋੜ ਨਹੀਂ ਹੈ। ਮੈਂ ਵਾਰ-ਵਾਰ ਕਹਿਣਾ ਹੈ ਕਿ ਇਹ ਗੱਲ ਤੁਹਾਨੂੰ ਬਿਲਕੁਲ ਕ੍ਰਿਸਟਲ ਕਲੀਅਰ ਤਰੀਕੇ ਨਾਲ ਦਿਸਣੀ ਚਾਹੀਦੀ ਆ ਕਿ ਦਰਅਸਲ ਕਿ ਇੱਥੇ ਵੀ ਹੁਣ ਤਾਕਤਾਂ ਦਾ ਭੇੜ ਹੋ ਗਿਆ ਜੀ। ਕਿਵੇਂ ਹੋ ਗਿਆ ਜੀ? ਮਸਲਨ ਇੱਕ ਪਾਸੇ ਤੇ ਹੈ ਭਗਵੰਤ ਮਾਨ ਦੀ ਪੁਲਿਸ ਜਾਂ ਕਹਿ ਲਓ ਕਿ ਜਾਂਚ, ਜਿਹੜੀ ਕਿ ਬਹਿਬਲ ਅਤੇ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਦੇ ਵਿੱਚ ਲੱਗ ਤੁਰੀ ਆ। ਨਵੇਂ ਸਿਰੇ ਤੋਂ SIT ਦਾ ਗਠਨ ਹੋਣਾ ਜਾਂ ਹੋਰ ਚੀਜ਼ਾਂ ਜਿਵੇਂ ਅਫਸਰ ਜਿਹੜੇ ਆ ਉਹ ਕੁਝ ਖਾਸਮ ਖਾਸ ਲਾਏ ਜਾ ਰਹੇ ਆ। ਤਾਂ ਇਹ ਜਿਹੜੀਆਂ ਸੂਰਤ-ਹਾਲ ਬਿਆਨ ਕਰਦੀਆਂ ਨੇ ਉਹ ਕਿੱਸਾ ਇਹੋ ਹੀ ਨਿਕਲਦਾ ਹੈ ਗੁਰਪ੍ਰੀਤ ਕਿ ਸੁਖਬੀਰ ਸਿੰਘ ਬਾਦਲ ਦੇ ਗੁੱਟ ਦੇ ਮੇਚ ਦੀ ਹੱਥਕੜੀ ਤਿਆਰ ਕੀਤੀ ਜਾ ਰਹੀ ਆ। ਇਹਦੇ ਚ ਕੋਈ ਮੇਰੇ ਖਿਆਲ ਦੇ ਨਾਲ ਉਲਾ ਛਪਾ ਹੈ ਨਹੀਂ ਹੈ ਕਿ ਭਾਈ ਇਹ ਐਵੇਂ ਹੀ ਬਸ ਇੱਕ ਫਾਰਮੈਲਿਟੀ ਕਰ ਰਹੇ। ਨਹੀਂ, ਫਾਰਮੈਲਿਟੀ ਅੱਗੇ ਚੱਲ ਕੇ ਸਾਬਤ ਹੋ ਸਕਦੀ ਹੈ, ਪਰ ਯਤਨ ਇਹੋ ਆ ਕਿ ਵੱਡਾ ਝਟਕਾ ਅਕਾਲੀ ਦਲ ਨੂੰ ਦਿੱਤਾ ਜਾਵੇ ਕਿ ਇਹਨਾਂ ਦਾ ਵੱਡਾ ਬੰਦਾ ਜਿਹੜਾ ਉਹ ਫੜ ਕੇ ਅੰਦਰ ਸਿੱਟਿਆ ਜਾਵੇ। ਹੁਣ ਦੂਜੇ ਪਾਸੇ ਹੈ ਅਕਾਲੀ ਦਲ ਬਾਦਲ। ਇਹਨਾਂ ਕੋਲ ਪੁਲਿਸ, ਉਹ ਤੁਸੀਂ ਇੱਕ ਨਾ ਫਿਲਮ ਦਾ ਡਾਇਲੌਗ ਸੁਣਿਆ ਹੋਣਾ ਕਦੇ, ਜੇ ਨਹੀਂ ਮੈਂ ਸੁਣਾ ਦੇਣਾ। ਉਹ ਕਹਿੰਦਾ मेरे पास गाड़ी है, बंगला है, तेरे पास क्या है? वो कहता कि मेरे पास मां है जी। अमिताभ बच्चन ते शशि कपूर दी फिल्म सी। तो जे सुखबीर सिंह बादल नूं पुछोगे कि ना तेरे कोल पुलिस है ना तेरे कोल खुफिया विभाग है, तेरे कोल की है, तो फौरी कहणगे कि मेरे कोल SGPC है जी। तो उन्हां दे कोल जिहड़ी SGPC आ वो अपने हिसाब दे नाल बई ये सब कुछ कर रही है, वो अपने हिसाब नाल करवा रहे आ कि धार्मिक मामले दे विच भगवंत मान होरां नूं लगातार घेरिया जा। तो इस वास्ते मेरे ख्याल दे नाल जे आपां वेखीए ते इस नूं ताकत दा ही एक भेड़ किया जाएगा कि एक पासे एक वखरी किस्म दी ताकत है, दूसरे पासे भी एक वखरी किस्म दी ताकत है। और ताकत ने मुजाहरा भी कीता है ना, संस्थागत ताकत की हुंदी आ गुरप्रीत, ओहदा तुसीं मुजाहरा देखिया ही है ना कि किस तरीके नाल अकाल तख्त साहिब दे जथेदार ने भाई एक तरह नाल कह लो कि भुचाल लिया दिता सीगा इक्को झटके च। सो ये भी ताकतां हुंदियां ने, लिहाजा देखदे आ अगे की निकलदा है। पर वो अपने पद्धर ते चल रहे ने, वो अपने पद्धर ते चल रहे हैं। इसे ही सिलसिले च जे तुसीं वेखोगे गुरप्रीत 5 तरीक नूं मंजी साहब दीवान हाल दे विच जथेबंदियां दी इकत्तरता सद्दी हुई आ कमेटी जी, ते ओहदे विच 100 दे करीब जथेबंदियां नूं इनविटेशन है। तुसीं अंदाजा ला लो 100 जथेबंदियां च पंथक जथेबंदियां तो इलावा मेरे ख्याल दे नाल गैर पंथक भी हो सकदियां। तो सारी लामबंदी आ, घेराबंदी आ कि धार्मिक तौर ते जो वो वीडियो का मामला है ਉਹਦੇ ਵਿੱਚ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਉਲਝਾਇਆ ਜਾਵੇ
ਤੇ ਦੂਜੇ ਪਾਸੇ ਕਾਨੂੰਨ ਦੇ ਮਾਮਲੇ 'ਚ ਵੀ ਤੁਸੀਂ ਦੇਖੋਗੇ ਜਿਹੜੇ ਕੁਝ ਸਰਕਾਰ ਪੱਖੀ ਨੇ, ਕੁਝ ਇੱਧਰ ਉੱਧਰ ਦੇ, ਚਾਹੇ ਕੋਈ ਵਕਾਲਤ ਨਾਲ ਜੁੜਿਆ, ਚਾਹੇ ਕੋਈ ਪੱਤਰਕਾਰਤਾ ਨਾਲ ਜੁੜਿਆ, ਚਾਹੇ ਕੋਈ ਵਿਦਵਤਾ ਨਾਲ ਜੁੜਿਆ, ਵੱਖ-ਵੱਖ ਤਰੀਕਿਆਂ ਨਾਲ, ਉਹ ਵੀ ਸਰਕਾਰ ਨੇ ਮੈਦਾਨ 'ਚ ਉਤਾਰ ਦਿੱਤੇ ਨੇ। ਯਾਨੀ ਜੀ ਹਰ ਪਾਸੇ ਇਹ ਭੇੜ ਵੇਖਣ ਨੂੰ ਮਿਲ ਰਿਹਾ ਹੈ ਗੁਰਪ੍ਰੀਤ। ਜੀ ਇਸ ਤੋਂ ਅੱਗੇ ਵਧੀਏ ਤਾਂ ਏਕਮ ਢਿੱਲੋਂ ਕੇਸ ਦੇ ਵਿੱਚ ਪਤਨੀ ਨੂੰ ਸਜ਼ਾ ਹੋਈ ਹੈ। ਦੇਖੋ ਇਹ ਮੋਹਾਲੀ ਦਾ ਬਹੁਤ ਹੀ ਮਸ਼ਹੂਰ ਕੇਸ ਸੀਗਾ, ਏਕਮ ਢਿੱਲੋਂ ਕਤਲकांड। BMW ਕਾਂਡ ਵੀ ਕਹਿੰਦੇ ਆ। ਇਹ ਗੱਲ ਜਿਹੜੀ ਆ ਨਾ ਗੁਰਪ੍ਰੀਤ 9-10 ਸਾਲ ਪੁਰਾਣੀ ਆ, ਮੇਰੇ ਖਿਆਲ ਦੇ ਨਾਲ 17 ਦੀ ਗੱਲ ਸੀ। ਜੀ ਤਾਂ ਇਸ ਨੂੰ ਫਿਰ ਮੁੜ ਕੇ ਰੇਅਰੈਸਟ ਆਫ ਰੇਅਰ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਸੀਗਾ। ਦਰਅਸਲ ਕੀ ਆ ਕਿ ਸਰਕਾਰੀ ਵਕੀਲ ਨੇ ਤੇ ਏਕਮ ਦੀ ਪਤਨੀ ਵਾਸਤੇ ਫਾਂਸੀ ਮੰਗੀ ਸੀ, ਕਿਉਂਕਿ ਜਿਸ ਤਰ੍ਹਾਂ ਮਾਰਿਆ ਗਿਆ, ਏਕਮ 6 ਫੁੱਟ ਦਾ ਸੀਗਾ ਹਿਸਾਬ ਲਾ ਲਓ, ਤੇ ਉਹਦੀ ਜਦੋਂ ਡੈੱਡ ਬੋਡੀ ਬਰਾਮਦ ਹੋਈ ਸੀ ਉਹ 2.5 ਫੀਟ ਦਾ ਬੈਗ ਸੀ। ਉਹ ਤਸਵੀਰਾਂ ਨੇ ਹਿਲਾ ਕੇ ਰੱਖ ਦਿੱਤਾ ਸੀ ਪੂਰੇ ਪੰਜਾਬ ਨੂੰ। ਇਹ ਜਿਹੜਾ 3B1 ਹੈ, ਤੁਸੀਂ ਦੇਖਿਆ ਹੋਣਾ 3B2, 3B2 ਬੜਾ ਮਸ਼ਹੂਰ ਹੈ, 3B1 ਆ, ਉਹਦੇ ਵਿੱਚ ਇਹ ਕਤਲकांड ਅੰਜਾਮ ਦਿੱਤਾ ਗਿਆ ਸੀਗਾ। ਤੇ ਇਸ ਕਤਲकांड ਦੇ ਵਿੱਚ ਅਹਿਮ ਗਵਾਹ ਸੀਗਾ ਇਹਨਾਂ ਦਾ ਮੁੰਡਾ ਹੀ ਗੁਰਨਵਾਜ਼। ਉਹ ਮੇਰੇ ਖਿਆਲ ਦੇ ਨਾਲ ਉਸ ਵੇਲੇ ਕੋਈ ਹੋਏਗਾ ਕੁਝ ਸਾਲਾਂ ਦਾ, ਉਸ ਦੀ ਗਵਾਹੀ ਅਹਿਮ ਸੀਗੀ, ਤੇ ਉਸੇ ਗਵਾਹੀ ਦੇ ਆਧਾਰ ਤੇ ਹੀ ਇਹ ਕੇਸ ਜਿਹੜਾ ਹੈ ਉਹ ਫਿਰ ਫੈਸਲੇ ਤੱਕ ਪੁੱਜਿਆ। ਤੇ ਸਾਰਾ ਕੁਝ ਜਿਹੜਾ ਉਹ CCTV ਕੈਮਰਿਆਂ 'ਚ ਕੈਦ ਹੋਇਆ, ਤੇ ਇਹਨੇ ਸੂਟਕੇਸ ਦੇ ਵਿੱਚ ਪਾ ਕੇ ਡੈੱਡ ਬੋਡੀ ਨੂੰ ਘੜੀਸ ਕੇ ਥੱਲੇ ਲਿਆਂਦਾ, ਤੇ ਉਹ ਫਿਰ ਕਿਉਂਕਿ ਹੁਣ ਡੈੱਡ ਬੋਡੀ 'ਚੋਂ ਬਲੀਡਿੰਗ ਹੋਣੀ ਸੀਗੀ, ਤਾਂ BMW ਕਾਰ ਦੀ ਪਿਛਲੀ ਸੀਟ ਤੇ ਰਖਵਾਇਆ ਗਿਆ, ਤੇ ਫਿਰ ਮਤਲਬ ਕਿ ਗੁਰਦੁਆਰੇ ਦੇ ਕੋਲ ਜਾ ਕੇ ਮਤਲਬ ਕਿ ਸ਼ਾਇਦ ਅੰਬ ਸਾਹਿਬ ਕੋਲ ਖੂਨ ਨਾਲ ਜਿਹੜੇ ਕੱਪੜੇ ਲਿਬੜੇ ਸੀ ਉਹ ਵੀ ਸਾੜੇ। ਇਸ ਤਰ੍ਹਾਂ ਬਹੁਤ ਇਹਨੇ ਪ੍ਰਪੰਚ ਰਚਿਆ ਜੀ। ਉਸ ਤੋਂ ਬਾਅਦ ਮਤਲਬ ਕਿ ਸੈਲੂਨ ਗਈ, ਫੋਨ ਖਰੀਦਿਆ, ਬਹੁਤ ਲੰਮੀ ਕਹਾਣੀ ਸੀਗੀ। ਹੈਂਡ ਵਾਸ਼ ਕੀਤੇ, ਵਾਲ ਕਰਾਏ, ਜਿਵੇਂ ਤੁਹਾਨੂੰ ਪਤਾ ਹੀ ਆ ਸਾਰਾ ਕੁਝ। ਪਰ ਅਸਲ ਦੇ ਵਿੱਚ ਪਾਪ ਜਿਹੜਾ ਲੁਕਦਾ ਨਹੀਂ ਹੁੰਦਾ, ਇਸ ਪਾਪ ਨੇ ਇਸ ਨੂੰ ਅੰਜਾਮ ਤੱਕ ਪਹੁੰਚਾ ਦਿੱਤਾ। ਇਹਦਾ ਕਾਰਨ ਜਿਹੜਾ ਦੱਸਿਆ ਗਿਆ ਗੁਰਪ੍ਰੀਤ, ਮੈਨੂੰ ਨਹੀਂ ਪਤਾ, ਕੋਈ ਨਿੱਜੀ ਹੋਵੇ ਤਾਂ ਹੋਵੇ, ਦੱਸਦੇ ਆ ਕਿ ਏਕਮ ਨੇ ਗੁੜਗਾਉਂ ਦੇ ਵਿੱਚ ਮੁੱਲਾਪੁਰ ਦੇ ਕਰੀਬ 2 ਥਾਵਾਂ ਤੇ, ਗੁੜਗਾਉਂ ਤੇ ਮੁੱਲਾਪੁਰ, ਵੀ ਕਾਫੀ ਜ਼ਿਆਦਾ ਪ੍ਰਾਪਰਟੀ ਖਰੀਦ ਰੱਖੀ ਸੀ, ਜਿਹਨੂੰ ਇਹਨੇ ਰਜਿਸਟਰਡ ਕਰਵਾਇਆ ਸੀ ਆਪਦੀ ਸੱਸ ਦੇ ਨਾਲ। ਤੇ ਇਹਨਾਂ ਦੀ ਨੀਅਤ ਫਿੱਟ ਗਈ ਸਾਹਿਬ, ਨੀਅਤ ਫਿੱਟ ਗਈ। ਤੇ ਨਾਲ ਇਹ ਵੀ ਆ ਕਿ ਜਿਹੜਾ ਮ੍ਰਿਤਕ ਸੀ ਉਹਦਾ ਪਿਤਾ ਸੀਗਾ, ਜਿਹੜਾ ਉਹਦਾ ਦੋਸ਼ ਸੀ ਕਿ ਸੀਰਤ ਦਾ ਇੱਕ ਵਿਅਕਤੀ ਦੇ ਨਾਲ ਸੰਬੰਧ ਵੀ ਆ, ਜਿਹਦੇ ਕਰਕੇ ਵਿਵਾਦ ਚੱਲ ਰਿਹਾ ਸੀ। ਯਾਨੀ 2 ਵਜ੍ਹਾ ਜਿਹੜੀਆਂ ਕਥਿਤ ਤੌਰ ਤੇ ਇਸ ਕੇਸ ਦੀਆਂ ਦੱਸੀਆਂ ਗਈਆਂ। ਬੜਾ ਹਾਈ ਪ੍ਰੋਫਾਈਲ ਕੇਸ ਸੀਗਾ ਗੁਰਪ੍ਰੀਤ ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।